ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ, ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਆ। ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਡਿਸਕਸ ਕਰਾਂਗੇ। ਸੋ ਕੁਛ ਕੁ ਖਬਰਾਂ ਵੱਲ ਚੱਲੀਏ ਤੇ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਕੈਲੀਫੋਰਨੀਆ ਦੇ ਵਿੱਚ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਨੈਸ਼ਨਲ ਗਾਰਡਸ ਤੇ ਹੋਰ ਜਿਹੜੇ ਏਜੰਟ ਸੀਗੇ ਆਈਸ ਵਾਲੇ ਉਹ ਭੇਜੇ ਸੀ। ਉਹਨੂੰ ਲੈ ਕੇ ਇੱਕ ਜੱਜ ਨੇ ਕੈਲੀਫੋਰਨੀਆ ਦੇ ਨੇ ਇਹ ਕਹਿ ਤਾ ਵੀ ਨਹੀਂ ਇਹ ਬਿਲਕੁਲ ਗਲਤ ਸੀ। ਉਹ ਰੂਲਿੰਗ ਦੇ ਦਿੱਤੀ ਆ ਤੇ ਇਹਨਾਂ ਨੇ ਵਾਇਲੇਟ ਕੀਤਾ ਹੈਗਾ ਇਹ ਜਿਹੜਾ ਲਾਅ ਹੈਗਾ ਆ। ਸੋ ਟਰੰਪ ਲੂਜ਼ਰਸ ਅਗੇਨ ਇਹ ਕੈਲੀਫੋਰਨੀਆ ਦੇ ਗਵਰਨਰ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਲਿਖਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਜਿਹੜੀਆਂ ਕੋਰਟਸ ਆ ਉਹ ਐਗਰੀ ਕਰਦੀਆਂ ਵੀ ਜਿਹੜੇ ਡਿਪਲੋਏ ਕੀਤੇ ਗਏ ਸੀ ਨੈਸ਼ਨਲ ਗਾਰਡਸ ਐਲਏ ਇਮੀਗ੍ਰੇਸ਼ਨ ਪ੍ਰੋਟੈਸਟ ਜਦੋਂ ਹੋਏ ਸੀ ਉਹ ਇਲੀਗਲ ਹੈਗੇ ਆ ਤੇ ਟਰੰਪ ਹੁਣੀ ਇੱਕ ਵਾਰੀ ਫੇਰ ਲੂਜ਼ ਕਰ ਗਏ ਹੈਗੇ ਆ। ਸੋ ਇਹ ਇਸ਼ੂ ਕਾਫੀ ਵੱਡਾ ਬਣਿਆ ਹੋਇਆ ਹੈਗਾ ਕਿਉਂਕਿ ਟਰੰਪ ਹੋਣਾ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਆਪਣੇ ਨੈਸ਼ਨਲ ਗਾਰਡ ਤੇ ਹੋਰ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੂੰ ਲਾਉਣ ਤੋਂ ਬਾਅਦ ਇਹ ਹੁਣ ਪਤਾ ਚੱਲ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਸ਼ਿਕਾਗੋ ਦੇ ਵਿੱਚ ਵੀ ਜੋ ਆ ਉਹ ਲਾਉਣ ਜਾ ਰਹੇ ਹੈਗੇ ਆ। ਸੋ ਸ਼ਿਕਾਗੋ ਦਾ ਜਿਹੜਾ ਗਵਰਨਰ ਆ ਉਹ ਆਲਰੇਡੀ ਕਾਫੀ ਅਪਸੈਟ ਹੈਗਾ। ਜੇਵੀ ਪ੍ਰਿਟਜ਼ਕਰ ਉਹਨਾਂ ਨੇ ਉਹ ਕਿਹਾ ਆ ਵੀ ਸਾਨੂੰ ਸਾਰਿਆਂ ਨੂੰ ਸਟੈਂਡ ਅਪ ਕਰਨਾ ਚਾਹੀਦਾ ਹੈਗਾ। we all to stand up to Trump's immigration crackdown in Chicago। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਸ਼ਿਕਾਗੋ ਆ ਉਹ ਇੱਕ ਤਰ੍ਹਾਂ ਨਾਲ ਮਰਡਰ ਕੈਪੀਟਲ ਆਫ ਦ ਵਰਲਡ ਹੈਗਾ। ਕਹਿੰਦੇ ਵੀ ਇੱਥੇ ਸਭ ਤੋਂ ਜ਼ਿਆਦਾ ਜਿਹੜੇ ਮਰਡਰ ਹੁੰਦੇ ਹੈਗੇ ਆ ਤੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵਧਿਆ ਹੋਇਆ ਹੈਗਾ। ਸੋ ਪ੍ਰਿਟਜ਼ਕਰ ਜੋ ਆ ਉਹਨਾਂ ਨੇ ਇਹ ਕਿਹਾ ਵੀ ਵਾਈਟ ਹਾਊਸ ਆ ਉਹ ਜਾਣਬੁੱਝ ਕੇ ਸ਼ਿਕਾਗੋ ਨੂੰ ਟਾਰਗੇਟ ਕਰ ਰਿਹਾ ਹੈਗਾ ਤੇ ਅਸੀਂ ਇਸ ਨੂੰ ਅਲਾਓ ਨਹੀਂ ਕਰਾਂਗੇ। ਜੋ ਇਲੀਨੋਇਸ ਦੇ ਗਵਰਨਰ ਹੈਗੇ ਆ ਸ਼ਿਕਾਗੋ ਦੇ ਮੇਅਰ ਨੇ ਵੀ ਇਹ ਕਿਹਾ ਵੀ ਜਿਹੜੀ ਸਾਡੀ ਪੁਲਿਸ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹ ਆਈਸ ਨੂੰ ਜਾਂ ਫੈਡਰਲ ਏਜੰਟਸ ਨੂੰ ਨਹੀਂ ਕਰੇਗੀ। ਪ੍ਰਿਟਜ਼ਕਰ ਜੋ ਡੈਮੋਕ੍ਰੇਟ ਹੈਗੇ ਆ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੇ ਵੀ ਟਰੂਪਸ ਜੇ ਸਟਰੀਟਸ ਦੇ ਉੱਤੇ ਅਮਰੀਕਨ ਸ਼ਹਿਰਾਂ ਦੇ ਵਿੱਚ ਹੋਏ ਇਹ ਰੋਂਗ ਆ ਅਨਲੈਸ देयर इज़ ए इंसुरैक्शन ਅਨਲੈਸ देयर इज़ ਟਰੂਲੀ ਏ ਐਮਰਜੈਂਸੀ। ਚਾਹੇ ਵੀ ਉੱਥੇ ਐਮਰਜੈਂਸੀ ਆ ਜਾਂ ਇਹ ਲੱਗਦਾ ਵੀ ਉਹਨਾਂ ਨੇ ਮੁਲਕ ਦੇ ਟੋਟਲੀ ਉਲਟ ਹੋ ਰਹੇ ਲੋਕ ਉੱਥੇ ਪ੍ਰੋਟੈਸਟ ਹੋ ਰਹੇ ਆ ਬਹੁਤ ਵੱਡੇ ਤਾਂ ਕਹਿੰਦੇ ਜਿਹੜੀ ਫੈਡਰਲ ਗਵਰਨਮੈਂਟ ਦੇ ਜਿਹੜੇ ਟਰੂਪਸ ਹੁੰਦੇ ਆ ਉਹ ਰਿਕੁਆਇਰ ਹੁੰਦੇ ਹੈਗੇ ਆ। ਸ਼ਨੀਚਰਵਾਰ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਜਿਹੜੀ ਸਟੇਟਮੈਂਟ ਮੈਂ ਤੁਹਾਡੇ ਨਾਲ ਦੱਸੀ ਆ ਇਹ ਜਾਰੀ ਕੀਤੀ ਸੀ। ਉਸ ਤੋਂ ਬਾਅਦ ਹੁਣ ਜੋ ਆ ਉਹ ਗਵਰਨਰ ਹੋਣਾ ਨੇ ਕਿਹਾ ਵੀ ਨਹੀਂ ਅਸੀਂ ਇਸ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਤੇ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਿਸੇ ਨੇ ਵੀ ਉਹਨਾਂ ਨੂੰ ਜਿਹੜਾ ਕੰਟੈਕਟ ਨਹੀਂ ਕੀਤਾ ਹੈਗਾ ਇਸ ਸੰਬੰਧ ਦੇ ਵਿੱਚ ਵੀ ਹਾਂ ਉਹ ਉੱਥੇ ਟਰੂਪਸ ਆ ਉਹ ਲਾਉਣ ਜਾ ਰਹੇ ਹੈਗੇ ਆ। ਜੀ ਤੇ ਜੋ ਇਲੀਨੋਇਸ ਦੇ ਗਵਰਨਰ ਆ ਉਹਨਾਂ ਨੇ ਇਹ ਕਿਹਾ ਵੀ ਬਾਕੀ ਸਟੇਟਾਂ ਦੇ ਗਵਰਨਰਸ ਨੂੰ ਵੀ ਮੇਰਾ ਜਿਹੜਾ ਸਾਥ ਦੇਣਾ ਚਾਹੀਦਾ ਹੈਗਾ। ਤੇ ਇਹ ਨਹੀਂ ਤਾਂ ਟੋਟਲੀ ਰੋਂਗ ਹੈਗਾ ਤੇ ਉਧਰ ਹੁਣ ਇੱਕ ਰੂਲਿੰਗ ਆਲਰੇਡੀ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਦੇ ਹੱਕ ਦੇ ਵਿੱਚ ਆਈ ਹੈਗੀ ਆ ਇੱਕ ਜੱਜ ਵੱਲੋਂ ਵੀ ਜੋ ਟਰੂਪਸ ਲਾਏ ਗਏ ਸੀ ਨੈਸ਼ਨਲ ਗਾਰਡਸ ਲਾਏ ਗਏ ਸੀ ਉਹ ਟੋਟਲੀ ਰੋਂਗ ਸੀਗੇ। ਜੀ 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 ਹਰਜੋਤ ਸਿੰਘ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਜਿੱਦਾਂ ਲਗਾਤਾਰ ਜਿਹੜੀ ਕਵਰੇਜ ਇਸ ਦੇ ਉੱਤੇ ਜਿਹੜੇ ਤੁਸੀਂ ਦੱਸ ਰਹੇ ਹੋ ਨਿਊਜ਼ ਦੇ ਵਿੱਚ ਜਿਹੜਾ ਉਹ ਦੱਸ ਰਹੇ ਵੀ ਜੋ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ ਨੈਸ਼ਨਲ ਗਾਰਡਸ ਨੂੰ ਲੈ ਕੇ ਕੁਛ ਤਾਂ ਰਾਸ਼ਟਰਪਤੀ ਟਰੰਪ ਦੀ ਸਿਹਤ ਨੂੰ ਲੈ ਕੇ ਵੀ ਚਿੰਤਾਵਾਂ ਤੇ ਕਈ ਜਿਹੜੇ ਸਵਾਲ ਆ ਉਹ ਉੱਠ ਰਹੇ ਸੀਗੇ। ਸੋ ਜਿਹੜੇ ਰਾਸ਼ਟਰਪਤੀ ਟਰੰਪ ਨੇ ਆਪਣੇ ਐਗਜ਼ੈਕਟਿਵ ਪਾਵਰਸ ਦੇ ਜ਼ਰੀਏ ਜੋ ਕੋਸ਼ਿਸ਼ ਕਰ ਰਹੇ ਆ ਉਹਦੇ ਹੁਣ ਉਲਟ ਬਹੁਤ ਸਾਰੇ ਜਿੱਦਾਂ ਗਵਰਨਰ ਇੱਕ ਤਾਂ ਨਿਊਜ਼ਮ ਆ ਤੇ ਦੂਜੇ ਪਾਸੇ ਜਿਹੜੇ ਹੋਰ ਵੈਸਟਮੂਰ ਤੇ ਹੋਰ ਜਿਹੜੇ ਆ ਉਹ ਵੀ ਲੱਗੇ ਹੋਏ ਆ ਵੀ ਦੇਖੋ ਵੀ ਕਿੱਥੇ ਤੱਕ ਜਿਹੜਾ ਉਹ ਆਪਾਂ ਇਹਨਾਂ ਨੂੰ ਜਿਹੜਾ ਉਹ ਰੋਕ ਸਕਦੇ ਹੈਗੇ ਆ। ਸੋ ਇਹ ਜਿਹੜੀਆਂ ਕੁਛ ਰੂਲਿੰਗਸ ਆ ਇਹ ਦੁਬਾਰਾ ਜਿਹੜੀਆਂ ਆਈਆਂ ਆ ਸੋ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਚੱਲ ਰਹੇ ਸੀ ਤੇ ਅੱਜ ਇਸ ਅਦਾਲਤ ਨੇ ਜ਼ਰੂਰ ਟਰੰਪ ਹੁਣਾਂ ਨੂੰ ਝਟਕਾ ਕਹਿ ਸਕਦੇ ਆ ਵੀ ਉਹ ਦਿੱਤਾ ਇਸ ਦੇ ਵਿੱਚ ਹੈਗਾ ਆ।